बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 106 ਤੋਂ 110 ਤੱਕ। ਇਸ ਤੋਂ ਪਹਿਲਾਂ ਅਸੀਂ ਮੁਤਾਲਿਆ ਕਰ ਚੁੱਕੇ ਹਾਂ। ਆਇਤ 86 ਤੋਂ ਬਾਅਦ ਅਸੀਂ ਸੂਰਾ ਅਲ ਮਾਇਦਾ ਦਾ ਜ਼ਮੀਮਾ ਪੜ੍ਹ ਰਹੇ ਹਾਂ, ਜਿਹੜੇ ਨਾਲ ਲੋਕਾਂ ਦੇ ਜ਼ਿਹਨਾਂ 'ਚ ਆਉਣ ਵਾਲੇ ਸਵਾਲਾਤ ਦੇ ਜਵਾਬਾਤ ਅੱਲਾਹ ਤਾਲਾ ਦੇ ਰਹੇ ਨੇ, ਉਹਨਾਂ ਚੀਜ਼ਾਂ ਤੇ ਜਿਹੜੀਆਂ ਸੂਰਾ 'ਚ ਡਿਸਕਸ ਕੀਤੀਆਂ ਗਈਆਂ ਨੇ ਪਹਿਲੇ, ਉਹਦੇ ਰਿਲੇਟਡ ਸਵਾਲਾਂ ਦੇ ਜਵਾਬ। ਇਸ ਦੇ ਵਿੱਚ ਬਾਅਦ ਸਵਾਲਾਂ ਦਾ ਜਵਾਬ ਦਿੱਤੇ ਜਾ ਰਹੇ ਨੇ। 4 ਸਵਾਲਾਂ ਦਾ ਜਵਾਬ ਪਹਿਲੇ ਅਸੀਂ ਮੁਤਾਲਿਆ ਕਰ ਚੁੱਕੇ ਹਾਂ। ਅੱਜ ਜਿਹੜੇ ਸਵਾਲਾਂ ਦਾ ਜਵਾਬ ਅਸੀਂ ਪੜ੍ਹਾਂਗੇ ਉਸ ਤੋਂ ਤਲਕ ਵਾਅਦੇ ਔਰ ਵਸੀਅਤ ਨਾਲ ਹੈ ਉਹਦਾ ਤਲਕ। ਇਸੇ ਮਜ਼ਮੂਨ ਤੋਂ ਅੱਲਾਹ ਤਾਲਾ ਨੇ ਆਪਣੇ ਨਾਲ ਕੀਤੇ ਗਏ ਵਾਅਦੇ ਵਈਦ ਦੇ ਮਜ਼ਮੂਨ ਨੂੰ ਵੀ ਜ਼ੇਰੇ ਬਹਿਸ ਲੈ ਆਂਦਾ ਹੈ। ਤੇ ਹੁਣ ਅਸੀਂ ਅੱਜ ਦੇ ਮੁਤਾਲੇ ਦਾ ਆਗਾਜ਼ ਕਰਨੇ ਆ। ਸੂਰਾ ਅਲ ਮਾਇਦਾ ਦੀ ਆਇਤ 106 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਈਮਾਨ ਵਾਲਿਓ, ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਵਕਤ ਆ ਜਾਏ ਤੇ ਉਹ ਵਸੀਅਤ ਕਰ ਰਿਹਾ ਹੋਵੇ ਤੇ ਉਹਦੇ ਵਾਸਤੇ ਤੁਹਾਡੇ ਦਰਮਿਆਨ ਗਵਾਹੀ ਇਸ ਤਰ੍ਹਾਂ ਹੋਵੇ ਦੀ ਕਿ ਤੁਹਾਡੇ ਵਿੱਚੋਂ 2 ਮੋਤਬਰ ਬੰਦੇ ਗਵਾਹ ਬਣਾਏ ਜਾਣ, ਜਾਂ ਤੁਸੀਂ ਕਿਸੇ ਸਫ਼ਰ ਵਿੱਚ ਹੋਵੋ ਔਰ ਉੱਥੇ ਮੌਤ ਦੀ ਮੁਸੀਬਤ ਆ ਜਾਏ ਤੇ ਤੁਹਾਡੇ 11 ਵਿੱਚੋਂ 2 ਗਵਾਹ ਲੈ ਸਕਦੇ ਹੋ, ਲੈ ਲਿੱਤੇ ਜਾਣ। ਪਹਿਲੀ ਸੂਰਤ 'ਚ ਜੇ ਤੁਹਾਨੂੰ ਉਹਨਾਂ ਬਾਰੇ ਕੋਈ ਸ਼ੁਬਾ ਹੋ ਜਾਵੇ ਤਾਂ ਤੁਸੀਂ ਉਹਨਾਂ ਨੂੰ ਨਮਾਜ਼ ਦੇ ਬਾਅਦ ਰੋਕ ਲਵੋ ਦੇ, ਫਿਰ ਉਹ ਅੱਲਾ ਦੀ ਕਸਮ ਖਾਣ ਦੇ ਕਿ ਅਸੀਂ ਇਸ ਗਵਾਹੀ ਦੇ ਬਦਲੇ ਕੋਈ ਕੀਮਤ ਕਬੂਲ ਨਹੀਂ ਕਰਾਂਗੇ, ਭਾਵੇਂ ਕੋਈ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ, ਤੇ ਨਾ ਅਸੀਂ ਅੱਲਾ ਦੀ ਗਵਾਹੀ ਨੂੰ ਲੁਕਾਵਾਂਗੇ। ਅਸੀਂ ਐਸਾ ਕੀਤਾ ਤੇ ਗੁਨਾਹਗਾਰਾਂ ਵਿੱਚ ਸ਼ੁਮਾਰ ਹੋਵਾਂਗੇ। 107 ਅੱਲਾਹ ਤਾਲਾ ਫਰਮਾਉਂਦੇ ਨੇ, ਲੋਕਾਂ ਵਿੱਚੋਂ ਖੜੇ ਹੋਣ ਜਿਨ੍ਹਾਂ ਦੀ ਪਹਿਲੇ ਗਵਾਹ ਨੇ ਹੱਕ ਤਲਫੀ ਕੀਤੀ ਹੈ, ਫਿਰ ਉਹ ਕਸਮ ਖਾਣ ਕਿ ਸਾਡੀ ਗਵਾਹੀ ਉਹਨਾਂ ਦਾ ਦੋਵਾਂ ਦੀ ਗਵਾਹੀ ਤੋਂ ਜ਼ਿਆਦਾ ਬਰਾ ਕੇ ਔਰ ਅਸੀਂ ਆਪਣੀ ਗਵਾਹੀ ਵਿੱਚ ਕੋਈ ਜ਼ਿਆਦਤੀ ਨਹੀਂ ਕੀਤੀ। ਜੇ ਅਸੀਂ ਇੰਜ ਕੀਤਾ ਤੇ ਅਸੀਂ ਜ਼ਾਲਮਾਂ ਵਿੱਚੋਂ ਹੋਵਾਂਗੇ। ਤੇ ਆਇਤ 108 'ਚ ਇਸ ਤਰੀਕੇ ਨਾਲ ਜ਼ਿਆਦਾ ਤਵੱਕੋ ਹੈ ਕਿ ਉਹ ਠੀਕ ਗਵਾਹੀ ਦੇਣ, ਜਾਂ ਕਮ ਅਜ਼ ਕਮ ਇਸ ਗੱਲ ਤੋਂ ਡਰਨ ਕਿ ਉਹਨਾਂ ਦੀਆਂ ਕਸਮਾਂ ਦੂਜਿਆਂ ਦੀਆਂ ਕਸਮਾਂ ਤੋਂ ਬਾਅਦ ਰੱਦ ਹੋ ਜਾਣਗੀਆਂ। ਅੱਲਾਹ ਤੋਂ ਡਰੋ ਔਰ ਜੋ ਹੁਕਮ ਦਿੱਤਾ ਜਾਏ ਉਹਨੂੰ ਸੁਣੋ। ਇੰਜ ਨਹੀਂ ਕਰੋ ਤੇ ਖੁੱਲੀ ਨਾਫਰਮਾਨੀ ਹੈ, ਔਰ ਅੱਲਾਹ ਨਾਫਰਮਾਨ ਲੋਕਾਂ ਨੂੰ ਕਦੀ ਵੀ ਰਸਤਾ ਨਹੀਂ ਵਿਖਾਉਂਦਾ। ਇਹ ਅੱਲਾਹ ਦਾ ਕਾਨੂੰਨ ਹੈ। ਇਹਦੇ 'ਚ ਹੁਣ ਉਹ 3 ਆਇਤਾਂ ਮੈਂ ਪੜ੍ਹੀਆਂ ਨੇ ਕਿਉਂਕਿ ਉਹ ਸ਼ਾਰਟ ਜਿਹੀਆਂ ਹੀ ਹੈ ਨੇ, ਤੇ ਉਹਦੇ 'ਚ 3 ਵਿੱਚੋਂ ਜਿਹੜੀ ਤਾਲੀਮ ਦਿੱਤੀ ਗਈ ਹੈ ਉਹ ਵੈਸੇ ਹੀ ਪੰਜਾਬੀ 'ਚ ਸਾਦਾ ਹੀ ਗੱਲਾਂ ਨੇ। ਗਵਾਹ ਬਣਾਉਣ ਦੇ ਮੁਤਲਕ ਅੱਲਾਹ ਤਾਲਾ ਬੜੇ ਸੈਂਸਿਟਿਵ ਨੇ। ਵਸੀਅਤ ਦੇ ਮਾਮਲੇ 'ਚ ਵੀ ਆਉਂਦੇ ਨੇ ਲਿਖ ਦਿਆ ਕਰੋ, ਫਿਰ ਕੋਈ ਮਾਮਲਾ ਕਰੋ ਤੇ ਉਹਦੇ ਵਿੱਚ ਵੀ ਅੱਲਾਹ ਤਾਲਾ ਦਾ ਹੁਕਮ ਹੈ ਕਿ ਉਹ ਉੱਥੇ ਹੀ ਤੁਸੀਂ ਨਾ ਉਹਦਾ ਕੋਈ ਤਹਿਰੀਰੀ ਸਬੂਤ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਕੋਈ ਗਵਾਹ ਬਣਾ ਲਵਿਆ ਕਰੋ। ਉਹਦੇ ਜ਼ਿਮਨ ਵਿੱਚ ਹੀ ਇੰਨਾ ਅੱਲਾਹ ਤਾਲਾ ਸੈਂਸਿਟਿਵ ਨੇ, ਔਰ ਇਹ ਸੈਂਸਿਟਿਵਿਟੀ ਦਾ ਪਤਾ ਚੱਲਦਾ ਹੈ, ਇਹਦਾ ਨਤੀਜਾ ਸਾਡੇ ਮਾਸ਼ਰੇ 'ਚ ਕਮ ਅਜ਼ ਕਮ ਨਿਕਲਦਾ ਹੈ ਕਿ ਸਾਡੇ ਸਭ ਤੋਂ ਜ਼ਿਆਦਾ ਨਜ਼ਾਅ ਝਗੜੇ ਜਿਹੜੇ ਨੇ ਆਪਣੇ ਕਰੀਬੀ ਲੋਕਾਂ ਨਾਲ, ਉਹ ਇਸ ਵਜ੍ਹਾ ਤੋਂ ਹੁੰਦੇ ਨੇ ਕਿ ਅਸੀਂ ਲਿਖਤ ਪੜ੍ਹਤ ਦੇ ਮਾਮਲੇ 'ਚ ਬਹੁਤ ਕਮਜ਼ੋਰ ਆ, ਨਹੀਂ ਕਰਦੇ। ਔਰ ਮਾਮਲਾ ਇੰਨਾ ਸੈਂਸਿਟਿਵ ਹੋਇਆ ਕਿਉਂਕਿ ਕੋਰਟ ਕਚਹਿਰੀ ਜਾਣ ਵਾਲਾ ਮਾਮਲਾ ਹੁੰਦਾ ਤੇ ਔਰਤਾਂ ਨੂੰ ਇਹਨਾਂ ਮਾਮਲਾਤ 'ਚ ਇਨਸਾਨੀ ਫਿਤਰਤ ਮੁਨਾਸਬ ਨਹੀਂ ਸਮਝਦੀ ਹੈ ਇਹਨਾਂ 'ਚ ਬੇਲਿਆਂ 'ਚ ਪਵੇ। ਉਹਨਾਂ ਦਾ ਆਪਣਾ ਇੱਕ ਕੋਈ ਇਹ ਹੁਕਮ ਤੇ ਨਹੀਂ, ਕੋਈ ਇਸ ਤਰ੍ਹਾਂ ਤੇ ਨਹੀਂ ਕਿ ਕੋਈ ਲਾਲ ਰਾਮ ਦਾ ਮਸਲਾ ਹੈ, ਲੇਕਿਨ ਔਰਤਾਂ ਨੂੰ ਉਹਨਾਂ ਦੇ ਘਰ ਦੇ ਮਾਮਲਾਤ ਬੱਚਿਆਂ ਦੇ ਜ਼ਿਆਦਾ ਟਾਈਮ ਉੱਧਰ ਹੁੰਦਾ। ਉਹ ਯੂਜ਼ ਟੂ ਵੀ ਨਹੀਂ ਹੁੰਦੀਆਂ ਪਰਿਆ ਪੰਚਾਇਤਾਂ ਜਾਣ ਦੀਆਂ ਜਿਰਗਿਆਂ 'ਚ ਜਾਂ ਅਦਾਲਤਾਂ 'ਚ। ਲੇਕਿਨ ਅੱਲਾਹ ਤਾਲਾ ਇੰਨੇ ਸੈਂਸਿਟਿਵ ਨੇ ਆਖਿਆ ਜੇ ਹੋਰ ਕੋਈ ਗਵਾਹ ਨਾ ਲੱਭੇ ਤੇ ਔਰਤਾਂ ਨੂੰ ਗਵਾਹ ਬਣਾ ਲਓ। ਦੋ ਗਵਾਹ ਆਖਿਆ, 2 ਗਵਾਹ, ਇੱਕ ਨਹੀਂ 2 ਹੋਣੇ ਚਾਹੀਦੇ ਨੇ, ਇਹ ਮਿਨੀਮਮ ਗਵਾਹ ਹੁੰਦੇ ਨੇ। ਤੇ ਆਖਿਆ ਕਿਸੇ ਐਸੀ ਸੂਰਤ 'ਚ ਅਗਰ ਇੱਕ ਮਰਦ ਹੈ ਤੇ ਦੂਸਰਾ ਮਰਦ ਕੋ ਨਹੀਂ ਤੇ 2 ਔਰਤਾਂ ਨੂੰ ਬਣਾ ਲਓ, ਜਿਹਦੇ 'ਚੋਂ ਮੁਸਲਮਾਨਾਂ ਨੇ ਜਿਹੜੇ ਇਲਮ ਅਕਲ ਦੇ ਖਿਲਾਫ ਇੱਕ ਮਖਲੂਕ ਹੈ, ਉਹਨਾਂ ਨੇ ਇਹ ਕੱਢਿਆ ਕਿ ਔਰਤਾਂ ਦੀ ਗਵਾਹੀ ਅੱਧੀ ਤੇ ਔਰਤਾਂ ਦੇ ਜਿਹਦਾ ਨਹੀਂ। ਉਹ ਮਾਮਲਾ ਇਸ ਤੋਂ ਕੀਤਾ ਅੱਲਾਹ ਤਾਲਾ ਨੇ ਕੁਰਾਨ 'ਚ ਉਹ ਤਫਸੀਲ ਬਿਆਨ ਕੀਤੀ। ਅੱਲਾਹ ਤਾਲਾ ਦਾ ਕੁਰਾਨ, ਅੱਲਾਹ ਤਾਲਾ ਦੀ ਕਿਧਰੇ ਵੀ ਗੱਲ, ਅੱਲਾਹ ਤਾਲਾ ਅੱਧੀ ਗੱਲ ਨਹੀਂ ਕਰਦੇ, ਮੁੰਨੀ ਨਹੀਂ ਕਰਦੇ।
बल्कि डबल करते हैं ताकि 4 वारी करते हैं ताकि कोई उबाम ना रहे, क्योंकि कुरान जड़ा है इंसान दी एक यदि कोई मजबूरी नहीं है, इंसान दी हेल्प कर रहे हैं अल्लाह। तो हैल्प करन च कहानियां नहीं बुझाते अल्लाह ताला, या कोई भी इंसान जड़ा बंदा बंदा नहीं बुझाता, तो अल्लाह ने ये फिर हर गल वाजे, लेकिन समझ नहीं इंसाना ने। अल्लाह ताला अपनी तरफों कोई उपाम नहीं, कोई भी कोई चीज़ ਉਹਦੇ ਚੋਂ ਮੁਸਲਮਾਨਾਂ औरत ਤੇ ਉਹਦੀ ਗਵਾਹੀ ਅੱਧੀ ਹੈ। ਹਾਲਾਂਕਿ ਅੱਲਾਹ ਤਾਲਾ ਆਖਿਆ ਇਸ ਵਜ੍ਹਾ ਤੋਂ ਇੱਕ ਤੇ ਮਰਦ ਕੋ ਨਹੀਂ ਮੌਜੂਦ, ਦੂਸਰੀ ਇਹ ਕਿ ਇਹ ਫੈਸਲਾ ਕੋਰਟ ਕਚਹਿਰੀ ਟੁੱਟ ਜਾਂਦਾ ਤੇ ਔਰਤਾਂ ਅੰਡਰ ਪ੍ਰੈਸ਼ਰ ਹੋ ਜਾਂਦੀਆਂ ਨੇ। ਅੱਜ ਵੀ ਜਿਰਗੇ ਚ ਪੂਰੇ ਮਸਾ ਇਨਸਾਨਾਂ ਦੇ ਕਲਚਰ ਚ ਰਿਵਾਜ ਅੱਜ ਵੀ ਨਹੀਂ ਉਸ ਤਰ੍ਹਾਂ ਹੋ ਰਿਹਾ ਕਿ ਔਰਤਾਂ, ਕਿਉਂਕਿ ਆਪਣੇ ਆਪਣੇ ਸ਼ੋਬੇ, ਜਿਸ ਤਰ੍ਹਾਂ ਔਰਤਾਂ ਖੇਤੀਬਾੜੀ ਨਹੀਂ ਕਰਦੀਆਂ, ਔਰਤਾਂ ਫੌਜ ਚ ਬੜੀ ਕੋਸ਼ਿਸ਼ ਦੇ ਬਾਵਜੂਦ, ਉਸ ਤਰ੍ਹਾਂ ਨਹੀਂ ਕਿ ਤਾਦਾਦ ਦੇ ਲਿਹਾਜ਼ ਨਾਲ ਫਿਰ ਤੇ ਅੱਧੀ ਫੌਜ ਹੋਣੀ ਚਾਹੀਦੀ ਹੈ। ਉਹਦੇ ਚ ਉਹ ਅੱਲਾਹ ਤਾਲਾ ਨੇ ਇਹ ਦੱਸਿਆ ਬਾਅਦ ਚ ਕਿ ਇਹਦੀ ਵਜ੍ਹਾ ਇਹ ਦੋ ਔਰਤਾਂ ਦੀ ਕਿ ਇੱਕ ਅਗਰ ਕਨਫਿਊਜ਼ ਹੁੰਦੀ ਹੈ ਦੂਜੀ ਦਾ ਨਾਲ ਸਾਰਾ ਹੋਵੇਗਾ। ਮੈਂ ਉੱਥੇ 1000 ਮਰਦ ਦੇ 100 ਮਰਦ ਦੇ 50 ਮਰਦ ਨੇ ਜਿਰਗੇ ਚ, ਤੇ ਨਾਲ ਉਹਦੇ ਵੀ ਇੱਕ ਬੀਬੀ ਖੜੀ ਹੋਵੇ, ਇੱਕ ਸਾਰਾ ਹੁੰਦਾ, ਉਹ ਵੀ ਨਾਲ ਉਹਦੇ ਗੱਲ ਕਰੇ ਦੀ ਆਖੇ ਜੀ ਠੀਕ ਗੱਲ ਵੀ ਕਰਦੀ ਹੈ, ਜਾਂ ਉਹ ਕਦਾਈ ਥੁੜਕਣ ਲੱਗੀ ਹੈ ਤੇ ਉਹਦੇ ਥਾਵੇਂ ਬਈ ਇੱਕ ਸਾਥੀ ਉਹਦੀ ਹੋਣੀ ਚਾਹੀਦੀ। ਇਹ ਉਹਦੀ ਵਜ੍ਹਾ ਜਿਹਦੇ ਤੋਂ ਫਿਰ ਔਰ ਔਰਤਾਂ ਅੱਲਾਹ ਤਾਲਾ ਨੇ ਔਰਤ ਮਰਦ 'ਚ ਕੋਈ ਫਰਕ ਨਹੀਂ ਪਾਇਆ ਜਿਨਸ ਦੇ ਲਿਹਾਜ਼ ਨਾਲ, ਬਈ ਉਹ ਕੰਮ ਤਾਰੇ ਤੇ ਉਹ ਪਸਲੀ 'ਚੋਂ, ਇਹ ਵੀ ਸਾਰੀਆਂ ਗੁੰਮਰਾਹੀਆਂ ਨੇ। ਜਿਹੜੀ ਜ਼ੁਬਾਨ 'ਚ ਮੈਂ ਗੱਲ ਕਰਿਆ ਉੱਥੇ ਗੁੰਮਰਾਹੀਆਂ ਹੀ ਗੁੰਮਰਾਹੀਆਂ ਨੇ, ਔਰ ਅਸਲ ਗੱਲ ਦੱਸਣਾ ਜਿਹੜਾ ਉਹ ਸਭ ਤੋਂ ਮੁਸ਼ਕਲ ਕੰਮ ਹੈ ਉੱਥੇ, ਲੇਕਿਨ ਇਹਨਾਂ ਚੀਜ਼ਾਂ ਨੂੰ ਕਰਨਾ ਪੈਂਦਾ ਹੈ ਕਿਉਂਕਿ ਅੱਲਾਹ ਨੇ ਇਹ ਆਖਿਆ ਕਿ ਤੁਸੀਂ ਹੱਕ ਦੀ ਗਵਾਹੀ ਵਾਸਤੇ ਖੜੇ ਹੋ ਜਾਓ, ਭਾਵੇਂ ਉਹਦੇ ਸਾਹਮਣੇ ਤੁਹਾਡੇ ਅੱਬਾ ਜੀ ਹੋਣ ਤੇ ਭਾਵੇਂ ਉਹਦੇ ਫਾਇਦਾ ਤੁਹਾਡੇ ਦੁਸ਼ਮਣ ਨੂੰ ਮਿਲੇ, ਕਬੀਲੇ ਨੂੰ, ਜਾਂ ਜਿਸ ਤਰ੍ਹਾਂ ਵੀ। ਉਹ ਬੜੀ ਸਖਤ ਗੱਲ ਕੀਤੀ ਹੈ ਅੱਲਾਹ ਤਾਲਾ ਨੇ। ਉਹ ਹੀ ਇੱਕ ਮਜ਼ਾਜ ਹੈ ਜਿਹਦੇ ਤਹਿਤ ਗੱਲ ਕਰੀ ਦੀ ਹੈ, ਤੇ ਉਹ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਕਿਉਂਕਿ ਉਹ ਇਹਨਾਂ ਚੀਜ਼ਾਂ ਦੇ ਆਦੀ ਨਹੀਂ ਹੁੰਦੇ। ਇੱਥੇ ਫਿਰ ਅੱਲਾਹ ਤਾਲਾ ਉਹ ਪਹਿਲੇ ਚ ਆਖਿਆ ਅਗਰ ਕਿਸੇ ਬੰਦੇ ਦੀ ਮੌਤ ਆ ਜਾਏ ਔਰ ਆਪਣੇ ਮਾਲ ਦੇ ਮੁਤਲਕ ਵਸੀਅਤ ਕਰਨਾ ਚਾਹਵੇ ਤੇ ਆਪਣੇ ਇਤਬਾਰ ਦੇ 2 ਬੰਦਿਆਂ ਨੂੰ ਗਵਾਹ ਬਣਾ ਲਵੇ। ਆਪਸ਼ਨ ਹੈ ਜਿਨ੍ਹਾਂ ਨੂੰ ਉਹ ਸਿੱਕਾ ਸਮਝਦਾ, ਮੋਤਬਰ ਸਮਝਦਾ, ਜਾਂ ਉਹਨੂੰ ਉਹ ਯਕੀਨ ਹੈ ਕਿ ਮੇਰੇ ਇਹਨਾਂ ਮਾਮਲਾਤ 'ਚ ਹੇਰਾ ਫੇਰੀ ਨਹੀਂ ਕਰਨ ਲੱਗਾ। ਤੇ ਅਗਰ ਮੌਤ ਕਿਸੇ ਸਫ਼ਰ ਵਿੱਚ ਅੱਲਾਹ ਤਾਲਾ ਫਿਰ ਆਖਿਆ, ਵੇਖੋ ਅੱਲਾਹ ਤਾਲਾ ਇੰਜ ਨਹੀਂ ਛੱਡਿਆ ਜਿੱਥੇ ਜਿੱਥੇ ਕੋਈ ਮਾਮੂਲੀ ਜਿਹਾ ਜ਼ਿਹਨ 'ਚ ਸਵਾਲ ਆਇਆ, ਹਾਲਾਂਕਿ ਆਖ ਦਿੱਤਾ ਤੇ ਫੈਸਲਾ ਇਨਸਾਨ ਖੁਦ ਕਰ, ਲੇਕਿਨ ਅੱਲਾਹ ਤਾਲਾ ਕਿਉਂਕਿ ਕੁਰਾਨ ਇਨਸਾਨ ਦੀ ਸਹੂਲਤ, ਉਹਨੂੰ ਆਸਾਨੀਆਂ ਫਰਾਹਮ ਕਰਨ ਵਾਲੀ ਕਿਤਾਬ ਹੈ। ਇਹ ਜਿਹੜੇ ਲੋਕ ਆਉਂਦੇ ਨੇ ਕਿ ਉਹ ਸਮਝ ਨਹੀਂ ਆਉਂਦੀ ਤੇ ਉਹ ਪੈਗੰਬਰ ਤੋਂ ਬਗੈਰ ਕੋਈ ਨਹੀਂ ਸਮਝਦਾ, ਤੇ ਉਹ ਇੰਨੇ ਨੋ 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 ਕੁਰਾਨ ਨਾਲ ਕੋਈ ਰਾਬਤਾ ਕਰਕੇ ਵੇਖੇ, ਉਹਦੇ ਅੱਗੇ ਸਰੈਂਡਰ ਕਰਕੇ ਵੇਖੇ। ਉਹ ਐਸਾ ਜ਼ਿੰਦਾ ਕਿਤਾਬ ਹੈ ਕਿ ਉਹ ਤੁਹਾਨੂੰ ਝੋਲੀ 'ਚ ਬਹਾ ਕੇ ਬੱਚੇ, ਜਿਵੇਂ ਮਾਂ ਬੱਚੇ ਨੂੰ ਗੱਲਾਂ ਸਿਖਾਉਂਦੀ ਹੈ ਇੰਝ ਸਿਖਾਉਂਦਾ। ਦੂਸਰੀ ਮੌਤ ਦੇ ਸਫ਼ਰ ਵਿੱਚ ਨੇੜੇ ਆ ਗਈ ਔਰ ਉੱਥੇ ਕੋਈ ਮੁਸਲਮਾਨ ਨਹੀਂ, ਤੇ ਇਸ ਹਾਲਤ ਵਿੱਚ 2 ਗੈਰ ਮੁਸਲਮਾਨ ਨੂੰ ਵੀ ਗਵਾਹ ਬਣਾ ਸਕਦਾ ਹੈ। ਉਹ ਬਈ ਉਹਨਾਂ ਦਾ ਸਬਸਟੀਟਿਊਟ ਦੱਸ ਦਿੱਤਾ ਕਿ ਉਹ ਨਿਮਲ ਬਦਲ ਉਹਦਾ ਹੈ। ਅੱਗੇ ਤੀਸਰੀ 'ਚ ਅੱਲਾਹ ਤਾਲਾ ਕਿ ਮੁਸਲਮਾਨਾਂ 'ਚ ਵੀ ਜਿਹੜੇ ਬੰਦੇ ਗਵਾਹ ਬਣਾਏ ਜਾਣ, ਉਹਨਾਂ ਤੇ ਸ਼ੱਕ ਹੋ ਜਾਵੇ ਕੋਈ ਜਾਨਮਦਾਰੀ ਕਰਨ ਦੇ, ਤੇ ਉਹਨਾਂ ਨੂੰ ਰੋਕਣ ਵਾਸਤੇ ਕਿਸੇ ਨਮਾਜ਼ ਤੋਂ ਬਾਅਦ ਮਸਜਿਦ ਵਿੱਚ ਕਸਮ ਲਿੱਤੀ ਜਾਏ ਕਿ ਭਾਵੇਂ ਜੋ ਮਰਜ਼ੀ ਹੋਵੇ ਉਹ ਗਵਾਹੀ ਨਹੀਂ ਬਦਲਣ ਦੇ, ਉਹਨਾਂ ਕੋਲੋਂ ਕਸਮ ਲਿੱਤੀ ਜਾਏ ਮਸਜਿਦ 'ਚ। ਗਵਾਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਵਾਹੀ ਕੋਈ ਆਮ ਜੀ ਗੱਲ ਨਹੀਂ। ਅਗਰ ਉਹਨਾਂ ਨੇ ਇਹ ਕੰਮ ਕੀਤਾ ਤੇ ਅੱਲਾਹ ਦੇ ਮੁਜਰਮ ਹੋਣ ਦੇ। ਗਵਾਹੀ ਜਿਹੜੀ ਅਸੀਂ ਤੇ ਇੱਕ ਤੇ ਅੱਲਾਹ ਤਾਲਾ ਨੇ ਦੱਸਿਆ, ਇਹ ਗਵਾਹੀ ਦੇ ਵੀ ਅਸੂਲ ਨੇ, ਕਸਮਾਂ ਦੇ ਵੀ ਅਸੂਲ ਅੱਲਾਹ ਤਾਲਾ ਨੇ ਕੁਰਾਨ 'ਚ ਬਿਆਨ ਕੀਤੇ ਨੇ। ਜਜ਼ਬਾਤ 'ਚ ਚਾਹ ਲੈਣ ਵਾਲੀਆਂ ਕਸਮਾਂ ਕੋਈ ਅਹਿਮੀਅਤ ਨਹੀਂ, ਫਿਰ ਸੀਰੀਅਸ ਚਾਹ ਲੈਣ ਵਾਲੀਆਂ ਕਸਮਾਂ ਦੀ ਵੀ ਮਾਫੀ ਤਲਾਫੀ ਇਸ ਦੁਨੀਆ 'ਚ ਹੋ ਸਕਦੀ ਹੈ। ਤੇ ਇਹਦੇ ਵਿੱਚ ਵੀ ਅੱਲਾਹ ਤਾਲਾ ਕਹਿੰਦੇ ਨੇ ਕਿ ਇੰਜੇ ਨਾ ਸਮਝੋ ਕਿ ਗੱਲ ਕਰ ਲਈਏ, ਅੱਲਾਹ ਨਾਲ ਤੁਹਾਡੇ ਮੁਆਹਦੇ ਹੋ ਰਹੇ ਨੇ, ਤੇ ਇੱਦਾਂ ਇਹ ਤੁਸੀਂ ਅੱਲਾਹ ਦੇ ਮੁਜਰਮ, ਉਸ ਇਨਸਾਨ ਦੇ ਮੁਜਰਮ। ਇਹ ਨਹੀਂ ਕਿ ਅੱਲਾਹ ਦੇ ਸਿਰਫ, ਅਸਲਨ ਉਸ ਇਨਸਾਨ ਦੇ ਮੁਜਰਮ ਜਿਹਦੀ ਹੱਕ ਤਲਫੀ ਕੀਤੀ, ਉਹਦੇ ਸਾਹਮਣੇ ਹੀ ਅੱਲਾਹ ਤੁਹਾਨੂੰ ਖਲਵਾ ਦੇਣਾ ਕਿ ਜਾਓ ਉਹਦੇ ਨਾਲ ਮਾਮਲਾ ਕਰੋ, ਲੇਕਿਨ ਅੱਲਾਹ ਦੇ ਵੀ ਮੁਜਰਮ ਇਹ ਗਲਤ ਚੀਜ਼ ਕੋਈ ਕੀਤੀ ਹੈ ਜਿੱਤੇ। ਇਸ ਦੇ ਬਾਵਜੂਦ ਅਗਰ ਪਤਾ ਲੱਗ ਜਾਏ ਕਿ ਉਹਨਾਂ ਨੇ ਗਵਾਹੀ ਬਦਲੀ ਹੈ ਤੇ 2 ਆਦਮੀ ਕਸਮ ਖਾਣ ਕੇ ਅਸੀਂ ਇਹਨਾਂ ਤੋਂ ਜ਼ਿਆਦਾ ਸੱਚੇ ਸਾਬਤ ਹੋਵਾਂਗੇ, ਫਿਰ ਜੇ ਉਹ ਜਿਹੜੇ ਪਹਿਲੇ ਗਵਾਹ ਨੇ ਉਹਨਾਂ ਗਵਾਹੀ ਬਦਲ ਲਈ ਇਹਨਾਂ ਸਾਰੀਆਂ ਹਦਾਇਤਾਂ ਦੇ ਬਾਵਜੂਦ, ਤੇ ਫਿਰ 2 ਨਵੇਂ ਆਦਮੀ ਆ ਕੇ ਕਸਮ ਬਕਾਇਦਾ ਖਾਣ ਆਖਣ ਅਸੀਂ
ਅਸੀਂ ਨਹੀਂ ਗਲਤ ਕਰਨ ਲੱਗੇ, ਅਸੀਂ ਇਹਨਾਂ ਤੋਂ ਸੱਚੇ ਹੋਵਾਂਗੇ, ਅਸੀਂ ਸਾਬਤ ਕਦਮ ਰਵਾਂਗੇ ਅੱਲਾ ਨੂੰ ਗਵਾਹ ਬਣਾ ਕੇ। ਤੇ ਅਸੀਂ ਕੋਈ ਅੱਖ ਤੋਂ ਹਟ ਕੇ ਕੋਈ ਗੱਲ ਨਹੀਂ ਕਰਨ ਲੱਗੇ। ਔਰ ਅਗਰ ਉਹ ਇਹ ਐਦ ਕਰਨ ਤੇ ਪਹਿਲੇ ਗਵਾਹ ਨੂੰ ਖਤਮ ਕਰਕੇ ਉਹਨਾਂ ਨੂੰ ਗਵਾਹ ਬਣਾ ਲਿਆ ਜਾਂਦਾ। ਇਹ ਬਈ ਇਹ ਤੇ ਹਮੇਸ਼ਾ ਹੀ ਹੁੰਦਾ ਕਿ ਗਵਾਹ ਬਾਅਦ ਸੂਰਤਾਂ 'ਚ ਗਵਾਹ ਕਿਸੇ ਪ੍ਰੈਸ਼ਰ ਤੇ ਆ ਕੇ ਗਵਾਹੀ ਨਹੀਂ ਦਿੰਦੇ। ਜਿਸ ਤਰ੍ਹਾਂ ਮਰਡਰ ਦੀ ਕਈਆਂ ਕੇਸਾਂ ਸ਼ਹਾਦਤ ਤੋਂ ਲੋਕ ਮੁੱਕਰ ਜਾਂਦੇ ਨੇ, ਉਹ ਇਹ ਨਹੀਂ ਆਂਦੇ ਕਿ ਉਹ ਹੈ ਜਾਂ ਕੇਸ ਨਹੀਂ ਹੋਇਆ, ਉਹ ਆਂਦੇ ਨਹੀਂ ਮੈਂ ਨਹੀਂ ਇਹ ਸ਼ਹਾਦਤ ਦੇ ਸਕਦਾ, ਮੈਂ ਨਹੀਂ ਇਹ ਦੁਸ਼ਮਣੀ ਲੈਣਾ ਚਾਹੁੰਦਾ, ਜਾਂ ਮੇਰਾ ਫਲਾਨ ਲੱਗਦਾ ਰੇਂਜ ਹੋ ਸਕਦਾ, ਜਾਂ ਮੈਂ ਨਹੀਂ ਇੰਨਾ ਪ੍ਰੈਸ਼ਰ ਚੱਲ ਸਕਦਾ। ਤੇ ਇਹ ਇਨਸਾਨੀ ਮਾਮਲਾਤ ਨੇ ਸਾਡੇ ਨਾਲ ਹਰ ਰੋਜ਼ ਪੇਸ਼ ਆ ਰਹੇ ਨੇ। ਅਗਰ ਇਹਨਾਂ ਨੂੰ ਗੌਰ ਨਾਲ ਵੇਖੀਏ, ਜਿਸ ਤਰ੍ਹਾਂ ਅਸੀਂ ਆਪਣੇ ਜ਼ਾਤੀ ਮਾਮਲਾਤ ਨੂੰ ਗੌਰ ਨਾਲ ਵੇਖਦੇ। ਅੱਗੇ ਫਿਰ ਅੱਲਾਹ ਦੇ ਨੇ ਨਵੇਂ ਗਵਾਹ ਨੂੰ ਵੀ ਪਤਾ ਹੋਣਾ ਚਾਹੀਦਾ, ਜਿਹੜੇ ਦੋ ਮਜ਼ੂਲ ਕਰਕੇ ਨਵੇਂ ਬਣਾਏ ਗਏ ਨੇ ਅਦਮੇ ਅਤਮਾਦ ਦੀ ਵਜ੍ਹਾ ਤੋਂ, ਕਿ ਅਗਰ ਉਹਨਾਂ ਨੇ ਗਲਤ ਕੰਮ ਕੀਤਾ ਤਾਂ ਫਿਰ ਹਮੇਸ਼ਾ ਵਾਸਤੇ ਉਹਨਾਂ ਦੀ ਗਵਾਹੀ ਕਬੂਲ ਹੀ ਨਹੀਂ ਕੀਤੀ ਜਾਏਗੀ, ਉਹ ਫਿਰ ਰੱਦੇ ਗਏ ਨੇ ਇਸ ਮਾਮਲੇ 'ਚ। ਆਇਤ 109 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਅੱਲਾਹ ਦੀ ਗਵਾਹੀ ਜਿਨ੍ਹਾਂ ਲੋਕਾਂ ਨੇ ਲੁਕਾਈ ਹੈ ਉਹ ਉਸ ਦਿਨ ਨੂੰ ਯਾਦ ਰੱਖਣ ਜਿਸ ਦਿਨ ਅੱਲਾਹ ਸਭ ਰਸੂਲਾਂ ਨੂੰ ਜਮ੍ਹਾਂ ਕਰੇਗਾ, ਫਿਰ ਪੁੱਛੇਗਾ ਤੁਹਾਡੀਆਂ ਉਮਤਾਂ ਦੇ ਵੱਲੋਂ ਤੁਹਾਨੂੰ ਕੀ ਜਵਾਬ ਦਿੱਤਾ ਗਿਆ। ਔਰ ਉਹ ਕਹਿਣ ਦੇ ਕਿ ਸਾਨੂੰ ਕੁਝ ਪਤਾ ਨਹੀਂ, ਸਾਰੀਆਂ ਛੁਪੀਆਂ ਹੋਈਆਂ ਗੱਲਾਂ ਜਾਣਨ ਵਾਲੇ ਤੇ ਤੁਸੀਂ ਹੋ। ਇੱਥੇ ਦੋ ਤਰੇ ਚੀਜ਼ਾਂ ਨੇ ਇਹਦੇ 'ਚ ਜਿਹੜੀਆਂ ਸ਼ਾਰਟ ਜੀਆਂ ਐਕਸਪਲੇਨ ਕਰਨ ਵਾਲੀਆਂ ਨੇ। ਇੱਕ ਤੇ ਅੱਲਾਹ ਦੇ ਆਖਰਤ 'ਚ ਕਿਆਮਤ ਰੋਜ਼ੇ ਮੈਸ਼ਰ ਦੁਨੀਆ ਖਤਮ ਹੋ ਜਾਣੀ ਹੈ, ਤੇ ਸੈਯਦਨਾ ਈਸਾ अलैहिस्सलाम ਦਾ ਤੇ ਸਪੈਸ਼ਲੀ ਆਖਿਆ ਕਿ ਉਹਨਾਂ ਨੂੰ ਠਾ ਕੇ ਆਖਣ ਦੇ ਅੱਲਾਹ ਤਾਲਾ ਈਸਾ ਦੱਸ ਤੁਸਾਂ ਇਹਨਾਂ ਲੋਕਾਂ ਨੇ ਆਖਿਆ ਸੀ ਕਿ ਤੁਹਾਨੂੰ ਖੁਦਾ ਬਣਾ ਲੈਣ, ਤਾਂ ਉਹ ਆਖਣ ਦੇ ਨਹੀਂ ਰੱਬ ਕਰੀਮ ਮੈਂ ਕਿਸ ਤਰ੍ਹਾਂ ਇਹ ਗੱਲ ਕਰ ਸਕਣਾ। ਇਹ ਅਲਮਾਇਦਾ 'ਚ ਇਹ ਮੇਰੇ ਹਾਲ ਮੇ ਅੱਗੇ ਆ ਰਹੀ ਹੈ ਵੀ, ਤੇ ਮੈਂ ਕਿਸ ਤਰ੍ਹਾਂ ਇਹਨਾਂ ਲੋਕਾਂ ਨਾਲ ਆ ਸਕਣਾ, ਮੈਂ ਜਿੰਨਾ ਚਿਰ ਇਹਨਾਂ 'ਚ ਮੌਜੂਦ ਰਿਹਾ ਮੈਂ ਤੇ ਉਹੀ ਗੱਲ ਦੱਸੀ ਜਿਹੜੀ ਤੁਸੀਂ ਮੈਨੂੰ ਦੱਸੀ। ਇਹ ਕਿਸ ਤਰ੍ਹਾਂ ਹੋ ਸਕਦਾ ਮੈਂ ਤੁਹਾਡੀ ਜਾਬ ਤੇ ਖਲੋ ਕੇ ਤੇ ਮੈਂ ਤੁਹਾਡੀ ਨਫੀ ਕਰਾਂ, ਤੇ ਮੈਂ ਤੇ ਉਹੀ ਗੱਲ ਕੀਤੀ ਹੈ ਜਿਵੇਂ ਮੈਨੂੰ ਤੁਸੀਂ ਮੌਤ ਦੇ ਦਿੱਤੀ ਹੈ, ਚੁੱਕ ਲਿਆ, ਤੇ ਜਿਸ ਤਰ੍ਹਾਂ ਹਰ ਇਨਸਾਨ ਨੂੰ ਮੌਤ ਹੁੰਦੀ ਉਹਦੀਆਂ ਬਾਅਦ ਕੀ ਮਾਮਲਾ ਹੋਇਆ ਮੈਨੂੰ ਨਹੀਂ ਪਤਾ। ਇਹ ਮੁਕਲਮਾ ਕੁਰਾਨ 'ਚ ਮੌਜੂਦ ਹੈ। ਇਹਦੇ ਵਿੱਚ ਇੱਕ ਇਸ ਚੀਜ਼ ਦੀ ਵੀ ਨਫੀ ਹੁੰਦੀ ਹੈ, ਅੱਗੇ ਹੁਣ ਐਕਸਪਲੇਨ ਕਰਾਂਦੇ ਕਿ ਜਿਹੜੇ ਆਂਦੇ ਨਾ ਸੈਯਦਨਾ ਈਸਾ अलैहिस्सलाम ਨੂੰ ਜ਼ਿੰਦਾ ਠਾਇਆ ਗਿਆ ਤੇ ਉਹ ਵਾਪਸ ਆਉਣਾ ਹੈ, ਤੇ ਉਹ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਉੱਥੇ ਜਿਵੇਂ ਪੁੱਛਦੇ ਨੇ ਤੇ ਉਹ ਆਂਦੇ ਨੇ ਮੈਂ ਤੇ ਜਿਵੇਂ ਤੁਸੀਂ ਵਫਾਤ ਦਿੱਤੀ ਹੈ ਜਿਹੜਾ ਕੁਰਾਨ 'ਚ ਆਖੇ ਅਕਲੀਅਰ, ਤੇ ਉਹਦੇ ਬਾਅਦ ਮੈਨੂੰ ਨਹੀਂ ਪਤਾ। ਤੇ ਉੱਥੇ ਅੱਲਾਹ ਤਾਲਾ ਨੂੰ ਆਖਣਾ ਚਾਹੀਦਾ ਸੀ ਜੇ ਵਾਪਸ ਆਉਣਾ ਹੈ ਤੇ ਮੈਂ ਤੇ ਤੁਹਾਨੂੰ ਦੁਬਾਰਾ ਵੀ ਇੱਕ ਵਾਰੀ ਘੱਲਿਆ ਸੀ, ਕਿਉਂਕਿ ਉਸੇ ਦੁਨੀਆ ਖਤਮ ਐਸੀ ਕੋਈ ਚੀਜ਼ ਨਹੀਂ ਹੁੰਦੀ। ਐਨੀਵੇ ਉਹ ਰਸੂਲਾਂ ਕੋਲੋਂ ਵੀ ਪੁੱਛਣਾ ਬਈ ਤੁਹਾਡੀਆਂ ਉਮਤਾਂ ਤੇ ਜਿਸ ਤਰ੍ਹਾਂ ਤੁਸੀਂ ਅੱਲਾਹ ਦਾ ਪੈਗਾਮ ਪਹੁੰਚਾਇਆ ਤੇ ਅੱਲਾਹ ਨੂੰ ਪਤਾ ਹੋਣ ਦੇ ਬਾਵਜੂਦ ਕੀ ਉਹਨਾਂ ਦਾ ਰਵੱਈਆ ਜਾਂ ਕੀ ਜਵਾਬ ਸੀ। ਤੇ ਉਹ ਕਹਿਣ ਦੇ ਸਾਨੂੰ ਕੁਝ ਨਹੀਂ ਪਤਾ, ਸਾਰੀਆਂ ਛੁਪੀਆਂ ਹੋਈਆਂ ਗੱਲਾਂ ਜਾਣਨ ਬਈ ਸਾਨੂੰ ਨਹੀਂ ਪਤਾ। ਅਸੀਂ ਜਿਹੜੇ ਇਹ ਵੀ ਆਂਦੇ ਨੇ ਕਿ ਉਹ ਸਾਰੇ ਮਾਮਲਾਤ ਕਰ ਰਹੇ ਨੇ ਇਸ ਦੁਨੀਆ 'ਚ, ਕੁਰਾਨ ਦੀ ਆਇਤ ਜਿਹੜੀ ਹੈ ਉਹਨਾਂ ਦਾ ਮੂੰਹ ਤੋੜ ਦਿੰਦੀ ਹੈ। ਕਿ ਜਿਹੜੇ ਆਂਦੇ ਨੇ ਕਿ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਅਕੀਦੇ ਨੇ ਕਿ ਅੱਲਾਹ ਦੇ ਪੈਗੰਬਰ ਜਿਹੜੇ ਨੇ ਅਰਥ ਸਾਹਮਣੇ ਪਾਉਂਦੇ ਫਿਰਦੇ ਨੇ ਤੇ ਆ ਕੇ ਉਹੀ ਸਾਰਾ ਕੰਮ ਕਰ ਰਹੇ ਨੇ ਜਿਹੜਾ ਜ਼ਿੰਦਾ ਹੋ ਕੇ ਕਰਦੇ ਹਨ ਖਾਬਾਂ 'ਚ ਔਰ ਬਾਸ ਸੂਰਤਾਂ 'ਚ। ਗਵਾਹੀਆਂ ਦੀ ਅਹਿਮੀਅਤ ਵਾਸਤੇ ਅੱਲਾਹ ਨੇ ਇਹਦਾ ਮਕਸਦ ਕੀ ਇਹ ਗੱਲ ਕਰਨ ਦਾ ਸਮਝਣ ਵਾਸਤੇ, ਗਵਾਹੀਆਂ ਦੀ ਅਹਿਮੀਅਤ ਵਾਸਤੇ ਅੱਲਾਹ ਨੇ ਆਖਰਤ 'ਚ ਨਬੀਆਂ ਤੇ ਪੈਗੰਬਰਾਂ ਦਾ ਗਵਾਹੀ ਦਾ ਜ਼ਿਕਰ ਕਰ ਦਿੱਤਾ ਹੈ। ਉਹਦੇ 'ਚ ਗਵਾਹੀ ਦਾ ਵੀ ਗਵਾਹੀ ਦੀ ਕਿੰਨੀ ਅਹਿਮੀਅਤ ਹੈ। ਵੀ ਗਵਾਹੀ ਨੂੰ ਆਈ ਮੈਂ ਇੰਜ ਨਾ ਸਮਝਿਆ ਕਰੋ ਕਿ ਗਵਾਹੀ ਗਵਾਹ ਬਣਨਾ ਵੀ ਸੋਚ ਸਮਝ ਕੇ ਚਾਹੀਦਾ। ਅਗਰ ਤੁਸੀਂ ਕਮਜ਼ੋਰ ਹੋ ਇਹ ਗਵਾਹੀ ਬਾਜ਼ ਦਫਾ ਬੜੀ ਮੁਸ਼ਕਲ 'ਚ ਪਾ ਦਿੰਦੀ, ਪੂਰੀ ਦੁਨੀਆ ਤੁਹਾਡੇ ਖਿਲਾਫ ਹੋ ਜਾਂਦੀ। ਆਪਣੇ ਘਰ ਦੇ ਆਪਣੇ ਬੱਚੇ ਆਪਣੇ ਮੁਲਾਜ਼ਮ ਤੁਹਾਡੇ ਖਿਲਾਫ ਜਿਹੜੇ ਨਾ, ਉਹ ਇੱਥੋਂ ਤੱਕ ਕਿ ਅੱਜ ਕੱਲ੍ਹ ਫੇਸਬੁੱਕ ਦੇ ਦੌਰ 'ਚ ਗਾਲਾਂ ਕੱਢਣ ਲੱਗ ਪੈਂਦੇ ਨੇ ਔਰ ਐਸੇ ਇਲਜ਼ਾਮ ਲਾਉਂਦੇ ਨੇ ਕਿ ਰੂਹ ਕੰਬ ਜਾਂਦੀ। ਲਿਹਾਜ਼ਾ ਗਵਾਹ ਬਣਨ ਲੱਗਿਆ ਵੀ ਬੰਦੇ ਨੂੰ ਆਪਣਾ ਅੱਲਾਹ ਦਾ ਸ਼ਊਰ ਹੋਣਾ ਚਾਹੀਦਾ ਜ਼ਿਹਨ 'ਚ ਕਿ ਹੁਣ ਦੁਨੀਆ ਇੱਦੇ ਦੀ ਇੱਦੇ ਹੋ ਜਾ, ਮੈਂ ਤੇ ਅੱਲਾਹ ਦੇ ਹੁਕਮ ਦੇ ਮੁਤਾਬਕ ਹੀ ਗੱਲ ਕਰਨੀ ਹੈ, ਜਿਹੜੀ ਕਿ ਆਸਾਨ ਕੰਮ ਨਹੀਂ। ਆਖਰਤ 'ਚ ਨਬੀਆਂ ਨੇ ਪੈਗੰਬਰਾਂ ਦਾ ਜ਼ਿਕਰ ਕਰ ਦਿੱਤਾ। ਉਹ ਇਹ ਦੱਸਿਆ ਹੈ ਗਵਾਹੀ ਕੋਈ ਵੀ ਹੋਵੇ ਅੱਲਾਹ ਦੇ ਨਜ਼ਦੀਕ ਉਸ ਦੀ ਬਹੁਤ ਅਹਿਮੀਅਤ ਹੈ ਔਰ ਆਖਰਤ ਦੀ ਕਾਮਯਾਬੀ ਦਾ ਤਲਕ ਇਸ ਗਵਾਹੀ ਨਾਲ ਇਹ ਬਹੁਤ ਵੱਡਾ ਜੁਰਮ ਹੈ ਅਗਰ ਕੋਈ ਕਿਸੇ ਕੋਲ ਸਰਜ਼ਦ ਹੁੰਦਾ ਹੈ। ਅੱਗੋਂ 110 ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ
ਜਦੋਂ ਅੱਲਾ ਆਖੇਦਾ ਉੱਥੇ ਪੈਗੰਬਰਾਂ ਦੀ ਆ ਗਈ ਗੱਲ। ਤੇ ਹੁਣ ਅੱਲਾ 110 ਆਇਤ ਚੋਂ ਉਹਨੂੰ ਹੀ ਕੰਟੀਨਿਊ ਕਰਦੇ ਆ ਪਿਛਲੀ ਆਇਤ ਨੂੰ। ਆਂਦੇ ਨੇ ਜਦੋਂ ਅੱਲਾ ਆਖੇਦਾ ਐ ਮਰੀਮ ਦੇ ਬੇਟੇ ਈਸਾ, ਮੇਰੀ ਉਸ ਨਾਇਤ ਨੂੰ ਯਾਦ ਕਰ ਜਿਹੜੀ ਮੈਂ ਤੁਹਾਡੇ ਤੇ ਔਰ ਤੁਹਾਡੀ ਵਾਲਦਾ ਤੇ ਕੀਤੀ ਸੀ। ਉਸ ਵੇਲੇ ਜਦੋਂ ਮੈਂ ਰੂਹ ਅਲ ਕੁਦਸ, ਜਬਰੀਲ ਅਲੈਹਿਸਲਾਮ ਦਾ ਨਾਮ ਹੈ, ਦੇ ਜ਼ਰੀਏ ਤੁਹਾਡੀ ਮਦਦ ਕੀਤੀ ਤੇ ਤੁਸੀਂ ਬਾਲਾਂ ਦੇ ਕਾਕੇ ਸੌ ਸੇ ਪੰਗੂੜੇ ਵਿੱਚ ਆਪਣੀ ਨਬੂਵਤ ਦਾ ਕਲਾਮ ਕਰਦੇ ਸੋ, ਔਰ ਵੱਡੀ ਉਮਰ ਵਿੱਚ ਪਹੁੰਚ ਕੇ ਵੀ, ਵੱਡਿਆਂ ਹੋ ਕੇ ਵੀ। ਉਸ ਵੇਲੇ ਜਦੋਂ ਮੈਂ ਤੁਹਾਨੂੰ ਕਾਨੂੰਨ ਔਰ ਹਕਮਤ ਸਿਖਾਈ, ਯਾਨੀ ਤੁਰਾਤ ਔਰ ਅੰਜੀਲ ਦੀ ਤਾਲੀਮ ਦਿੱਤੀ, ਔਰ ਉਸ ਵੇਲੇ ਜਦੋਂ ਤੁਸੀਂ ਮੇਰੇ ਹੁਕਮ ਨਾਲ ਪਰਿੰਦੇ ਦੀ ਇੱਕ ਸੂਰਤ ਮਿੱਟੀ ਨਾਲ ਬਣਾਉਂਦੇ ਸੋ, ਫਿਰ ਉਹਦੇ ਵਿੱਚ ਫੂਕ ਮਾਰ ਕੇ ਮਾਰਦੇ ਸੋ, ਔਰ ਮੇਰੇ ਹੁਕਮ ਨਾਲ ਪੰਛੀ ਬਣ ਜਾਂਦੀ ਸੀ, ਔਰ ਮਾਦਰਜ਼ਾਦ ਅੰਨੇ ਔਰ ਕੋੜੀ ਨੂੰ ਮੇਰੇ ਹੁਕਮ ਨਾਲ ਚੰਗਾ ਭਲਾ ਕਰ ਦਿੰਦੇ ਸੋ। ਔਰ ਉਸ ਵੇਲੇ ਜਦੋਂ ਤੁਸੀਂ ਮੁਰਦਿਆਂ ਨੂੰ ਮੇਰੇ ਹੁਕਮ ਨਾਲ ਜ਼ਿੰਦਾ ਕਰਦੇ ਸੋ, ਔਰ ਉਸ ਵੇਲੇ ਜਦੋਂ ਮੈਂ ਬਨੀ ਇਸਰਾਈਲ ਦੇ ਹੱਥ ਤੁਹਾਡੇ ਵੱਲੋਂ ਰੋਕ ਦਿੱਤੇ, ਜਦੋਂ ਤੁਸੀਂ ਖੁੱਲੀ ਹੋਈ ਨਿਸ਼ਾਨੀਆਂ ਲੈ ਕੇ ਉਹਨਾਂ ਦੇ ਕੋਲ ਆਏ ਤੇ ਉਹਨਾਂ ਦੇ ਮੁਨਕਰਾਂ ਨੇ ਆਖਿਆ ਕਿ ਜੋ ਕੁਝ ਨਹੀਂ ਹੈ ਇਹ ਕੁਝ ਨਹੀਂ, ਇਹ ਖੁੱਲਾ ਜਾਦੂ ਹੈ। ਇਹ ਸਾਇਦ ਅੱਲਾਹ ਤਾਲਾ ਨੇ ਇੱਕ ਗਵਾਹੀ ਦਾ ਜ਼ਿਕਰ ਕੀਤਾ ਹੈ। ਫਿਰ ਜਿਹੜੇ ਕੁਰਾਨ ਦੇ ਮੁਤਲਕ ਲੋਕ ਆਂਦੇ ਨੇ ਉਹਨਾਂ ਤੇ ਬੰਦਿਆਂ ਨੂੰ ਹੁਣ ਮਜ਼ਹਬ, ਹੁਣ ਇਲਮ ਦਾ ਮੁਆਸ਼ਰਾ ਹੈ, ਹੁਣ ਸੋਸ਼ਲ ਮੀਡੀਆ ਹੈ, ਹੁਣ ਕੋਈ ਐਸਾ ਬੰਦਾ ਨਹੀਂ ਜਿਹੜਾ ਰੋਟੀ ਆਪ ਖਾ ਲੈਂਦਾ ਹੈ, ਕੱਪੜੇ ਆਪ ਪਾ ਲੈਂਦਾ ਹੈ। ਉਹ ਦੁਨੀਆ ਦਾ ਹਰ ਇਲਮ ਉਹਦੀ ਦਸਤਰਾਸ 'ਚ ਹੈ। ਸਿਰਫ ਉਦੋਂ ਅਸਲ ਸੋਚ ਸਮਝ ਕੇ ਉਹਨੂੰ ਸਮਝਣ ਦੀ ਜ਼ਰੂਰਤ ਹੈ। ਇਨਸਾਨੀ ਸ਼ਰਫ ਹੈ ਸੋਚਣਾ ਸਮਝਣਾ। ਤੇ ਉੱਥੇ ਅੱਲਾਹ ਤਾਲਾ ਨੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਸ ਵਾਸਤੇ ਦਸੀਆਂ ਨੇ। ਔਰ ਵੇਖੋ ਕਿੰਨੀ ਅੱਲਾਹ ਤਾਲਾ, ਪੰਜਾਬੀ ਚਾਹੁੰਦੇ ਨੇ ਪੀਣ ਪਾ ਕੇ ਬਹਿ ਜਾਂਦੇ ਨੇ, ਗੱਲ ਦੀ ਛੱਡਦੇ ਹੀ ਨਹੀਂ, ਬਾਰ ਉਹੀ ਗੱਲ ਪਰਤਾ ਕਰਨ, ਤਾਂ ਕਿ ਕਿਸੇ ਬੰਦੇ ਕਿਆਮਤ ਵਾਲੇ ਦਿਨ ਕੋਈ ਆ ਕੇ ਨਾ ਕਿ ਮੈਂ ਤਾਂ ਕੁਰਾਨ ਕੋਲ ਬੜੀ ਕੋਸ਼ਿਸ਼ ਕੀਤੀ ਸੀ ਨੇਕ ਨੀਤੀ ਨਾਲ, ਲੇਕਿਨ ਮੈਨੂੰ ਤੇ ਕੋਈ ਰਾਹ ਹੀ ਨਹੀਂ ਲੱਭੀ। ਐਨੀਵੇ ਅੱਲਾਹ ਤਾਲਾ ਗਵਾਹੀ ਦਾ ਜ਼ਿਕਰ ਇਹ ਉਹ ਗੱਲਾਂ ਵਾਜ਼ੇ ਕੀਤੀਆਂ ਨੇ। ਪਹਿਲੀ ਗੱਲ ਇਹ ਕਿ ਅੱਲਾਹ ਨੇ ਈਸਾ ਨੂੰ ਬਗੈਰ ਬਾਪ ਤੋਂ ਇਸ ਵਾਸਤੇ ਪੈਦਾ ਕੀਤਾ ਕਿ ਬਨੀ ਇਸਰਾਈਲ ਤੇ ਹੁਜਤ ਹੋ ਜਾਵੇ। ਤਗੜੀ ਕੌਮ ਸੀ ਅੱਲਾਹ ਤਾਲਾ ਦੀ ਚੀਤੀ, ਤੇ ਉਹਨਾਂ ਜ਼ਿਆਦਾ ਹੀ ਕੋਈ ਲੜ ਲੇ ਤੇ ਸਖਤ ਮਜ਼ਾਜ ਹੋ ਜਾਂਦੇ ਹਨ, ਬਾਗੀ ਹੋ ਜਾਂਦੇ ਹਨ। ਤੇ ਅੱਲਾਹ ਤਾਲਾ ਨੇ ਫਿਰ ਉਹਨਾਂ ਨੂੰ ਐਸਾ ਇੱਕ ਮੁਜਜ਼ਾ ਵਿਖਾਇਆ ਕਿ ਬਗੈਰ ਬਾਪ ਤੋਂ ਪੈਦਾ ਕਰ ਦਿੱਤਾ। ਕਿ ਉਹਦਾ ਮਕਸਦ ਤੇ ਇਹ ਸੀ ਕਿ ਇਹ ਲੋਕਾਂ ਨੂੰ ਪਤਾ ਲੱਗੇ ਕਿ ਇਹ ਅੱਲਾ ਹੀ ਸਿਰਫ ਕਰ ਸਕਦੇ ਨੇ। ਜਿਸ ਤਰ੍ਹਾਂ ਕੁਰਾਨ ਜੋ ਸਾਬਤ ਹੈ, ਕੁਰਾਨ ਸਮਝਣ ਵਾਲਾ ਕੋਈ ਵੀ ਗੈਰ ਮੁਸਲਮ ਜਾਂ ਉਹਨੂੰ ਗੌਰ ਕਰੇ ਤਾਂ ਉਹ ਇਨਸਾਨਾਂ ਦਾ ਕੰਮ ਹੀ ਨਹੀਂ, ਉਹ ਅੱਲਾ ਦੀਆਂ ਗੱਲਾਂ ਹੋ ਸਕਦੀਆਂ ਜਿਹੜੀਆਂ ਕਿਆਮਤ ਅੱਜ ਤੱਕ ਉਹ ਵੈਲਿਡ ਨੇ, ਕੋਈ ਤਜ਼ਾਦ ਨਹੀਂ। ਔਰ ਫਿਰ ਐਸੇ ਬੰਦੇ ਤੇ ਨਾਜ਼ਲ ਕੀਤਾ ਜਿਹਦਾ ਇਲਮ ਨਾਲ ਤਲਕ ਹੀ ਕੋਈ ਨਹੀਂ। ਹੁਣ ਇਹ ਵੀ ਇੱਕ ਵਿੱਚ ਜ਼ਿਮਨਨ ਗੱਲ ਆ ਗਈ ਅੱਜ ਕੱਲ੍ਹ ਮੌਜੂਦ ਬਹਿਸ ਹੈ ਕਿ ਜਿਹੜੇ ਬੰਦੇ ਆਂਦੇ ਨੇ ਨਾ, ਰਸੂਲ ਅੱਲਾਹ ਫਰਮਾਇਆ ਸੀ ਕਿ ਮੈਂ ਇਲਮ ਦਾ ਸ਼ਹਿਰ ਹਾਂ ਤੇ ਅਲੀ ਉਹਦਾ ਦਰਵਾਜ਼ਾ ਨੇ। ਕੁਰਾਨ ਦੇ ਖਿਲਾਫ ਇਹ ਗੱਲ ਇਸ ਵਜ੍ਹਾ ਤੋਂ ਕਿ ਕੁਰਾਨ ਪਿਆਂਦਾ ਹੈ ਇਹ ਬੰਦਾ ਸੈਯਦਨਾ ਮੁਹੰਮਦ ਬਿਨ ਅਬਦੁੱਲਾ ਜੀ ਨੇ ਇਹਦਾ ਕੋਈ ਇਹ ਬਿਲਕੁਲ ਅਨਪੜ੍ਹ ਹੈ, ਚਿੱਟਾ ਅਨਪੜ੍ਹ ਹੈ, ਜਿਹੜਾ ਆਪ ਨੂੰ ਅੱਲਾ ਨੇ ਇਹ ਵੀ ਇੱਕ ਮੁਜਜ਼ਾ ਹੈ ਕਿ ਦੁਨੀਆ ਦਾ ਕੋਈ ਇਲਮ ਨਾਲ ਤਲਕ ਹੀ ਕੋਈ ਨਹੀਂ। ਤੇ ਉਸ ਬੰਦੇ ਤੇ ਦੁਨੀਆ ਦੀ ਸਭ ਤੋਂ ਬਿਹਤਰੀਨ ਕਿਤਾਬ ਉਸ ਬੰਦੇ ਦੇ ਸੀਨੇ ਚੋਂ, ਉਹਦੀ ਜ਼ੁਬਾਨ ਚੋਂ ਨਿਕਲੀ ਹੈ। ਇਹ ਕੁਰਾਨ ਦੀ ਸ਼ਹਾਦਤ ਹੈ। ਲੇਕਿਨ ਬੰਦੇ ਆਂਦੇ ਨੇ ਉਹ ਇਸ ਕੁਰਾਨ ਅੱਲਾ ਦੀ ਗੱਲ ਦੀ ਡਿਨਾਈ ਕਰਕੇ ਨਬੀ ਉਮੀ ਅਨਪੜ੍ਹ, ਤੇ ਉਹ ਆਂਦੇ ਨੇ ਇਲਮ ਦਾ ਸ਼ਹਿਰ ਹੈ ਤੇ ਅਲੀ ਉਹਦਾ ਦਰਵਾਜ਼ਾ ਹੈ। ਇਹ ਉਹ ਇੱਕ ਕੁਰਾਨ ਨੂੰ ਫਰਾਡ ਕਰਨ ਵਾਲੀ, ਬਈ ਕੁਰਾਨ ਨੂੰ ਇਗਨੋਰ ਕਰਕੇ ਗੱਲਾਂ ਆਪਣੇ ਪਤਾ ਨਹੀਂ ਕਿਸ ਨੇਕ ਨੀਤੀ ਨਾਲ ਸ਼ਾਇਦ ਲੋਕ ਕਰਦੇ ਨੇ। ਪਹਿਲੀ ਗੱਲ ਇਹ ਕਿ ਬਗੈਰ ਬਾਪ ਤੋਂ ਪੈਦਾ ਕੀਤਾ। ਅੱਛਾ, ਯਾਨੀ ਅੱਲਾ ਦੇ ਨਬੀ ਨੂੰ ਪਛਾਣ ਵਾਸਤੇ ਕੋਈ ਬਹਾਨਾ, ਬਈ ਇਸ ਤਰ੍ਹਾਂ ਦੀ ਪੈਦਾਇਸ਼ ਹੋਈ ਹੈ। ਫਿਰ ਪੰਗੂੜੇ 'ਚ ਇੱਕ ਬੰਦਾ ਬੋਲਣ ਲੱਗ ਪਿਆ, ਆਖਣ ਲੱਗ ਪਿਆ ਮੈਂ ਅੱਲਾ ਦਾ ਨਬੀ ਹਾਂ। ਕਾਕਾ ਤਾਂ ਬੋਲਦੇ ਹੀ ਨਹੀਂ। ਅਸੀਂ ਕਿੰਨੇ ਆਂਦੇ ਨੇ, ਮੇਰੇ ਇੱਕ ਦੋਸਤ ਨੇ, ਮੈਂ ਆਖਿਆ ਬੱਚਾ ਐਡਾ ਵੱਡਾ ਹੁੰਦਾ ਜਾਂਦਾ ਤੇ ਗੱਲਾਂ ਨਹੀਂ ਪਿਆ ਕਰਦਾ। ਤੇ ਉਹਨੇ ਬੜੀ ਫਨੀ ਗੱਲ ਕੀਤੀ। ਉਹਨੇ ਆਖਿਆ ਹੁਣ ਤੁਸੀਂ ਪੈਂਦੇ ਨਾ ਗੱਲਾਂ ਨਹੀਂ, ਬੋਲਦਾ ਨਹੀਂ, ਤੇ ਇਹਨੇ ਜਿਵੇਂ ਬੋਲਣਾ ਤੁਸੀਂ ਆਖਣਾ ਇਹ ਚੁੱਪ ਨਹੀਂ ਕਰਦਾ ਸਾਰੀ ਜ਼ਿੰਦਗੀ। ਤੇ ਇਹ ਮੁਜਜ਼ੇ ਅੱਲਾਹ ਤਾਲਾ ਵਿਖਾਏ ਕਿ ਇਹਨਾਂ
ਮਸਾਂ ਉਹਨਾਂ ਤੇ ਬਹੁਤ ਹੀ ਜ਼ਿਆਦਾ ਐਸੀਆਂ ਚੀਜ਼ਾਂ ਕੀਤੀਆਂ ਜਿਹੜੀਆਂ ਇਨਸਾਨੀਅਤ ਚ ਅੱਲਾਹ ਤਾਲਾ ਨੇ ਕਿਸੇ ਹੋਰ ਨਾਲ ਨਹੀਂ ਕੀਤੀ, ਲੇਕਿਨ ਉਹਦਾ ਵੀ ਲੋਕਾਂ ਨੇ ਗਲਤੀ ਮਤਲਬ ਕਰ ਲਿਆ ਖੁਦਾ ਦਾ ਬੇਟਾ ਬਣਾ। ਤੀਜੀ ਗੱਲ ਇਹ ਕਿ ਈਸਾ ਦੇ ਜ਼ਰੀਏ ਉਹਨਾਂ ਨੂੰ ਹਕਮਤ ਯਾਨੀ ਇੰਜੀਲ ਤੇ ਕਿਤਾਬ ਯਾਨੀ ਸ਼ਰੀਅਤ ਤੁਰਾਤ ਦੀ ਸ਼ਕਲ ਦਿੱਤੀ। ਦੀਨ ਜਿਹੜਾ ਹੈ, ਕਿਤਾਬ ਤੇ ਹਕਮਤ ਹੈ। ਕਿਤਾਬ ਦੀ ਸੂਰਤ ਚ ਵੀ ਹੈ ਤੇ ਇੱਕ ਕਾਨੂੰਨ ਵੀ ਹੈ, ਤੇ ਹਕਮਤ ਹੁੰਦੀ ਹੈ ਇਲਮ ਇਖਲਾਕ ਇਮਾਨੀਆਤ ਤੇ ਮੁਬਾਇਸ। ਦੀਨ ਹੈ ਹੀ ਹੈ ਸ਼ਰੀਅਤ, ਕਾਨੂੰਨ ਜਿਹਨੂੰ ਆਂਦੇ ਹੋ, ਇਲਮ ਇਖਲਾਕ ਪਾਕੀਜ਼ਗੀ, ਔਰ ਉਹਦਾ ਅੱਗੋਂ ਇੱਕ ਫਰਾ ਜਿਹੜੀ ਉਹ ਅਬਾਦਾਤ, ਉਹ ਵੀ ਅੱਲਾ ਦਾ ਕਿ ਉਹ ਵੀ ਇਖਲਾਕਿयात ਦੇ ਅੰਡਰ ਉਹ ਇੱਕ ਆਉਂਦਾ ਹੈ ਕਿ ਜੈਸੇ ਕਿਸੇ ਨਾਲ ਤਲਕ ਬਣਦਾ ਤੇ ਉਹਦਾ ਹੱਕ ਕੇ, ਔਰ ਫਿਰ ਅੱਲਾ ਨਾਲ ਜਿਸ ਤਰ੍ਹਾਂ ਮਾਂ ਨਾਲ ਤਲਕ ਬਣਦਾ। ਐਨੀਵੇ ਤੀਸਰੀ ਗੱਲ ਹੈ ਇਸ ਹਕਮਤ ਤਾਲੀਮ ਦੀ ਕਿਤਾਬ ਤੇ ਸ਼ਰੀਅਤ, ਇਹ ਦੋਵਾਂ ਕਿਤਾਬਾਂ ਦਾ ਹਵਾਲਾ ਦੇ ਕੇ ਜਿਹੜੇ ਪਹਿਲੇ ਦੇ ਕੁਰਾਨ ਨੇ। ਇਸ ਤੋਂ ਅੱਲਾ ਨੇ ਦੱਸਿਆ ਹੈ ਕਿ ਹਜ਼ਰਤ ਈਸਾ ਤੁਰਾਤ ਨੂੰ ਮਨਸੂਖ ਕਰਨ ਨਹੀਂ ਆਏ, ਕਿਉਂਕਿ ਇਹ ਪਹਿਲੇ ਨਬੀ ਜਿਹੜੇ ਹੁੰਦੇ ਨੇ ਉਹ ਪਿਛਲੇ ਦੀ ਕੰਟੀਨਿਊਸ਼ਨ ਹੁੰਦੇ ਨੇ। ਜਿਸ ਤਰ੍ਹਾਂ ਰਸੂਲ ਅੱਲਾ ਆਖਰੀ ਨਬੀ ਨੇ, ਤਾਂ ਪਿਛਲੇ ਸਾਰੇ ਨਬੀਆਂ ਦੇ ਆਖਰੀ ਤੁਸੀਂ ਕਹਿ ਲਓ ਨੁਮਾਇੰਦੇ ਨੇ। ਆਖਰੀ ਵਾਰੀ ਉਹਨਾਂ ਨੂੰ ਸਟੇਜ ਤੇ ਖੜਾ ਕੀਤਾ ਗਿਆ, ਉਹਨਾਂ ਸਾਰੇ ਉਹਨਾਂ ਦੇ ਨਾਲ ਖਲੇ ਨੇ, ਲੇਕਿਨ ਉਹਨਾਂ ਹਰ ਚੀਜ਼ ਨੂੰ ਇਗਨੋਰ ਕਰ ਦਿੱਤਾ ਯਹੂਦੀਆਂ ਨੇ। ਉਹ ਯਹੂਦੀਆਂ ਦੇ ਚ ਮੁਲਾਈਅਤ, ਜਿਹੜਾ ਮੈਂ ਰੱਖਿਆ ਨਾ ਮੁਲਾਈਅਤ, ਇਹ ਮੌਲਵੀ ਹੁੰਦੇ ਨੇ ਅੱਲਾ ਦੇ ਪੈਗੰਬਰਾਂ ਦੇ ਮੁਖਾਲਫ, ਜਿਹੜੇ ਅੱਜ ਵੀ ਅੱਲਾ ਦੇ ਦੀਨ ਦੇ ਅੱਗੇ ਖਲੋਤੇ ਨੇ ਇੱਕ ਖਾਸ ਸ਼ਕਲ ਬਣਾ ਕੇ। ਇਸ ਤੋਂ ਬਾਅਦ ਅੱਲਾ ਨੇ ਉਹਨਾਂ ਮੌਜੂਜ਼ਿਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਉਹਨਾਂ ਨੂੰ ਦਿੱਤੇ ਗਏ ਸਨ। ਉਹ ਸਾਰੀ ਦੁਨੀਆ ਜਾਣਦੀ ਹੈ। ਉਹ ਦਿੱਤੇ ਇਸ ਵਾਸਤੇ ਗਏ ਸਨ ਕਿ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਕਿ ਈਸਾ ਅੱਲਾ ਦੇ ਰਸੂਲ ਨੇ। ਹੁਣ ਬਾਅਦ ਚ ਜੈਸੇ ਸੈਯਦਨਾ ਮੁਹੰਮਦ ਨੂੰ ਲੋਕ ਆਂਦੇ ਹਨ ਸਾਨੂੰ ਮੌਜਜ਼ਾ ਵਿਖਾਓ, ਤੇ ਆਪਨੇ ਜੈਸੇ ਜ਼ਿਆਦਾ ਜ਼ਿੱਦ ਕੀਤੀ ਤੇ ਅੱਲਾ ਆਖਿਆ ਜਾ, ਕੁਰਾਨ ਚ ਲਿਖਿਆ ਕਿ ਸੀੜੀ ਲਾ ਕੇ ਨਾ ਅਸਮਾਨ ਤੇ ਆਪ ਹੀ ਚੜ ਜਾ ਕੇ ਲੈ ਆਇਆ, ਜਾਂ ਖੁੱਡ ਕੱਢ ਕੇ ਥੱਲਿਓਂ ਕਦਾਈਆਂ ਵਾੜ ਕੇ ਲੈ ਆਇਆ। ਕੋਈ ਮੌਜਜ਼ਾ ਨਹੀਂ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਕਰ ਚੁੱਕੇ ਹਾਂ। ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੌਜਜ਼ੇ ਦਿੱਤੇ ਹਨ ਜਿਹੜੇ ਰਸੂਲ ਨੂੰ, ਉਹਦੇ ਤੇ ਸਭ ਤੋਂ ਜ਼ਿਆਦਾ ਉਹਨੂੰ ਡਿਨਾਈ ਕੀਤਾ ਗਿਆ ਸੀ। ਔਰ ਮੌਜਜ਼ੇ ਦਾ ਦੋਵਾਂ ਸੂਰਤਾਂ ਚ, ਜਿਨ੍ਹਾਂ ਵਾਸਤੇ ਦਿੱਤੇ ਉਹਨਾਂ ਆਪਣੇ ਖਿਆਲ ਦੇ ਮੁਤਾਬਕ ਕਤਲ ਕਰ ਦਿੱਤਾ, ਤੇ ਜਿਨ੍ਹਾਂ ਮੰਨਿਆ ਉਹਨਾਂ ਮੌਜਜ਼ਿਆਂ ਦੀ ਵਜ੍ਹਾ ਤੋਂ ਖੁਦਾ ਦਾ ਬੇਟਾ ਬਣ ਲਿਆ। ਬਈ ਉਹਦਾ ਨੁਕਸਾਨ ਤੇ ਰਸੂਲ ਅੱਲਾ ਨੂੰ ਸਖਤੀ ਨਾਲ ਅੱਗੋਂ ਤਨਬੀਹ ਕੀਤੀ ਸੀ, ਬਈ ਜਾ ਕੇ ਆਪ ਲੈ, ਜਿਸ ਤਰ੍ਹਾਂ ਆਖੀ ਦਾ ਝਿੜਕੀ ਦਾ ਵੀ ਜਾ ਆਪ ਜਾ ਕੇ ਜਿੱਥੋਂ ਲੱਭਦੇ ਨਹੀਂ ਲੈ ਆ, ਕੋਈ ਮੌਜਜ਼ਾ ਨਹੀਂ। ਲੇਕਿਨ ਰਸੂਲ ਅੱਲਾਹ ਤਾਲਾ ਨੇ ਸਾਰੀ ਗੱਲ ਗਵਾਹੀ ਛੁਪਾਉਣ ਦੀ ਕਰਾਹਤ ਨੂੰ ਵਾਜ਼ਿਹ ਕਰਨ ਵਾਸਤੇ ਦੱਸੀ ਹੈ। ਹਜ਼ਰਤ ਈਸਾ ਦੀ ਮਿਸਾਲ ਬਿਆਨ ਕਰਕੇ ਦੱਸਿਆ ਕਿ ਅਗਰ ਕੋਈ ਕੌਮ ਜਾਂ ਸ਼ਖਸ ਗਵਾਹੀ ਨੂੰ ਛੁਪਾਵੇ ਜਾਂ ਉਸ ਨੂੰ ਬਦਲੇ ਤੇ ਉਹਦੇ ਬਦਲੇ ਤੇ ਕਿਸ ਕਦਰ ਉਹ ਜ਼ਾਲਮ ਇਨਸਾਨ ਹੁੰਦਾ। ਕੋਈ ਵੀ ਇਨਸਾਨ ਹੋਵੇ ਇਹਦੇ ਵਾਸਤੇ ਇਹ ਇਨਸਾਨੀਅਤ ਦਾ ਵੀ ਤਕਾਜ਼ਾ ਹੈ। ਫਿਤਰਤ 'ਚ ਮੌਜੂਦ ਅੱਛਾਈਆਂ ਬੁਰਾਈਆਂ ਵੀ ਜਿਹੜੀਆਂ ਨੇ ਉਹ ਹਰ ਇਨਸਾਨ ਨੂੰ ਟੱਕਰ ਮਾਰਦੀਆਂ ਨੇ ਕਿ ਇਹਦੇ ਖਿਲਾਫ ਨਾ ਟੁਰ। ਹਜ਼ਰਤ ਈਸਾ ਦੀ ਮਿਸਾਲ 'ਚ ਇਸ ਨਤੀਜੇ 'ਚ ਖੁਦ ਹਜ਼ਰਤ ਈਸਾ ਖੁਦਾ ਬਣ ਗਏ, ਹਾਲਾਂਕਿ ਉਹ ਤੌਹੀਦ ਦੀ ਤਾਲੀਮ ਦੇਣ ਆਏ ਸਨ। ਜਿਸ ਤਰ੍ਹਾਂ ਸਾਰੇ ਪੈਗੰਬਰ ਹੁੰਦੇ ਨੇ, ਲੋਕਾਂ ਨੇ ਬਣਾ ਲਿਆ ਖੁਦਾ ਬਣਦੇ ਨੇ, ਲੋਕਾਂ ਨੇ ਬਣਾ ਲਿਆ ਉਹਨਾਂ ਦੇ ਮੰਨਣ ਵਾਲਿਆਂ ਨੇ। ਸ਼ਰੀਅਤ ਦੀ ਤਾਲੀਮ ਦੇਣ ਆਏ ਸਨ, ਪਰ ਸ਼ਰੀਅਤ ਹੀ ਖਤਮ ਹੋ ਗਈ। ਉਹਨਾਂ ਸ਼ਰੀਅਤ ਹੀ ਚੁੱਕ ਕੇ ਸੈਂਤਪਾਲ ਨੇ ਉਹਨਾਂ ਆਖਿਆ ਯਹੂਦੀਆਂ ਵਾ ਸਾਰੀ ਸ਼ਰੀਅਤ ਉਹਨਾਂ ਮਨਸੂਖ ਕਰ ਦਿੱਤੀ। ਉਹਨਾਂ ਆਖਿਆ ਸਾਡੇ ਵਾਸਤੇ ਨਹੀਂ। ਮੁਅਜਜ਼ਿਆਂ ਦਾ ਇਨਕਾਰ ਇਸ ਵੱਡੇ ਪੈਮਾਨੇ 'ਚ ਹੋਇਆ ਕਿ ਉਸ ਦੀ ਮਿਸਾਲ ਸਾਰੇ ਨਬੀਆਂ ਤੇ ਰਸੂਲਾਂ ਦੀ ਤਾਰੀਖ 'ਚ ਨਹੀਂ ਮਿਲਦੀ। ਇਹ ਸੈਯਦਨਾ ਈਸਾ ਦੇ ਮਾਮਲੇ 'ਚ ਉਹਨੇ ਦਾ ਸਾਦਾ ਤਰਜਮਾ ਜਨਾਬ ਜਿਹੜੀਆਂ ਅਸੀਂ ਆਇਤਾਂ ਉੱਤੇ ਮੁਤਾਲਿਆ ਕੀਤਾ। ਈਮਾਨ ਵਾਲਿਓ, ਤੁਹਾਡੇ ਵਿੱਚੋਂ ਕਿਸੇ ਦੀ ਮੌਤ ਦਾ ਵਕਤ ਆ ਜਾਵੇ ਤੇ ਉਹ ਵਸੀਅਤ ਕਰ ਰਿਹਾ ਹੋਵੇ ਤੇ ਉਹਦੇ ਵਾਸਤੇ ਤੁਹਾਡੇ ਦਰਮਿਆਨ ਗਵਾਹੀ ਇਸ ਤਰ੍ਹਾਂ ਹੋਵੇਗੀ ਕਿ ਤੁਹਾਡੇ ਵਿੱਚੋਂ 2 ਮੁਅਤਬਰ ਬੰਦੇ ਗਵਾਹ ਬਣਾਏ ਜਾਣ। ਜਾਂ ਤੁਸੀਂ ਕਿਸੇ ਸਫ਼ਰ ਵਿੱਚ ਹੋਵੋ ਔਰ ਉੱਥੇ ਮੌਤ ਦੀ ਮੁਸੀਬਤ ਆਣ ਪਹੁੰਚੇ ਤੇ ਤੁਹਾਡੇ ਗੈਰਾਂ ਵਿੱਚੋਂ 2 ਗਵਾਹ ਲੈ ਲਿੱਤੇ ਜਾਣ। ਪਹਿਲੀ ਸੂਰਤ 'ਚ ਜੇ ਤੁਹਾਨੂੰ ਉਹਨਾਂ ਬਾਰੇ ਕੋਈ ਸ਼ੁਬਾ ਹੋ ਜਾਵੇ ਤਾਂ ਤੁਸੀਂ ਉਹਨਾਂ ਨੂੰ ਨਮਾਜ਼ ਦੇ ਬਾਅਦ ਰੋਕ ਲਵੋ ਦੇ, ਫਿਰ ਉਹ ਅੱਲਾ ਦੀ ਕਸਮ ਖਾਣ ਦੇ ਕਿ ਅਸੀਂ ਇਸ ਗਵਾਹੀ ਦੇ ਬਦਲੇ ਕੋਈ ਕੀਮਤ ਕਬੂਲ ਨਹੀਂ ਕਰਾਂਦੇ, ਭਾਵੇਂ ਕੋਈ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ, ਤੇ ਨਾ ਅਸੀਂ ਅੱਲਾ ਦੀ ਗਵਾਹੀ ਨੂੰ ਲੁਕਾਵਾਂਗੇ। ਅਸੀਂ ਐਸਾ ਕੀਤਾ ਤੇ ਗੁਨਾਹਗਾਰਾਂ ਵਿੱਚ ਸ਼ੁਮਾਰ ਹੋਵਾਂਗੇ। ਫਿਰ ਜੇ ਪਤਾ ਲੱਗੇ ਕਿ ਇਹਨਾਂ ਦੋਵਾਂ ਨੇ ਕੋਈ ਹੱਕ ਤਲਫੀ ਕੀਤੀ ਹੈ ਤੇ ਉਹਨਾਂ ਦੀ ਜਗ੍ਹਾ 2 ਦੂਜੇ ਬੰਦੇ
ਉਹਨਾਂ ਲੋਕਾਂ ਵਿੱਚੋਂ ਖੜੇ ਹੋਣ ਜਿਨ੍ਹਾਂ ਦੀ ਪਹਿਲੇ ਗਵਾਹ ਨੇ ਅੱਖ ਤਲਫੀ ਕੀਤੀ। ਫਿਰ ਉਹ ਕਸਮ ਖਾਣ ਕਿ ਸਾਡੀ ਗਵਾਹੀ ਉਹਨਾਂ ਦੀ ਦੋਹਾਂ ਦੀ ਗਵਾਹੀ ਤੋਂ ਜ਼ਿਆਦਾ ਬਰਾਕੇ ਔਰ ਅਸੀਂ ਆਪਣੀ ਗਵਾਹੀ ਵਿੱਚ ਕੋਈ ਜ਼ਿਆਦਤੀ ਨਹੀਂ ਕੀਤੀ। ਜੇ ਅਸੀਂ ਇੰਜ ਕੀਤਾ ਤੇ ਅਸੀਂ ਜ਼ਾਲਮਾਂ ਵਿੱਚ ਹੋਵਾਂਗੇ। ਇਸੇ ਤਰੀਕੇ ਨਾਲ ਜ਼ਿਆਦਾ ਤਵੱਕੋ ਹੈ ਕਿ ਉਹ ਠੀਕ ਠੀਕ ਗਵਾਹੀ ਦੇਣ, ਜਾਂ ਕਮ ਅਜ਼ ਕਮ ਇਸ ਗੱਲ ਤੋਂ ਡਰਨ ਕਿ ਉਹਨਾਂ ਦੀਆਂ ਕਸਮਾਂ ਦੂਜੀਆਂ ਦੀਆਂ ਕਸਮਾਂ ਤੋਂ ਬਾਅਦ ਰੱਦ ਹੋ ਜਾਣਗੀਆਂ। ਅੱਲਾਹ ਤੋਂ ਡਰੋ ਔਰ ਜੋ ਹੁਕਮ ਦਿੱਤਾ ਜਾਏ ਉਹ ਸੁਣੋ। ਇੰਜ ਨਹੀਂ ਕਰੋ ਤੇ ਖੁੱਲੀ ਨਾਫਰਮਾਨੀ ਹੈ, ਔਰ ਅੱਲਾਹ ਨਾਫਰਮਾਨ ਲੋਕਾਂ ਨੂੰ ਕਦੀ ਰਸਤਾ ਨਹੀਂ ਵਿਖਾਉਂਦਾ। ਅੱਲਾਹ ਦੀ ਗਵਾਹੀ ਜਿਨ੍ਹਾਂ ਲੋਕਾਂ ਨੇ ਲੁਕਾਈ ਹੈ ਉਸ ਦਿਨ ਨੂੰ ਯਾਦ ਰੱਖਣ ਜਿਸ ਦਿਨ ਅੱਲਾਹ ਸਭ ਰਸੂਲਾਂ ਨੂੰ ਜਮ੍ਹਾਂ ਕਰਕੇ ਪੁੱਛੇਗਾ ਤੁਹਾਡੀਆਂ ਉਮਤਾਂ ਦੇ ਵੱਲੋਂ ਤੁਹਾਨੂੰ ਕੀ ਜਵਾਬ ਦਿੱਤਾ ਗਿਆ। ਉਹ ਆਖਣ ਦੇ ਸਾਨੂੰ ਕੁਝ ਪਤਾ ਨਹੀਂ। ਸਾਰੀਆਂ ਛੁਪੀਆਂ ਹੋਈਆਂ ਤੇ ਸਾਹਮਣੇ ਜਿਹੜੀਆਂ ਜਾਣਨ ਵਾਲੀਆਂ ਗੱਲਾਂ ਨੇ ਉਹ ਤੁਸੀਂ ਜਾਣਦੇ ਹੋ। ਜਦੋਂ ਅੱਲਾਹ ਕਹਿੰਦਾ ਹੈ ਮਰੀਮ ਦੇ ਬੇਟੇ ਈਸਾ ਮੇਰੀ ਉਸ ਨਾਇਤ ਨੂੰ ਯਾਦ ਕਰ ਜਿਹੜੀ ਮੈਂ ਤੁਹਾਡੇ ਤੇ ਤੁਹਾਡੀ ਵਾਲਦਾ ਤੇ ਕੀਤੀ ਸੀ, ਉਸ ਵੇਲੇ ਜਦੋਂ ਮੈਂ ਰੂਹੁਲ ਕੁਦਸ ਦੇ ਜ਼ਰੀਏ ਜਿਬਰਾਈਲ ਦੇ ਜ਼ਰੀਏ ਤੁਹਾਡੀ ਮਦਦ ਕੀਤੀ ਸੀ ਔਰ ਬਾਲਾਂ ਦੇ ਪੰਗੂੜੇ ਵਿੱਚ ਵੀ ਆਪਣੀ ਨਬੂਵਤ ਦਾ ਕਲਾਮ ਕਰਦੇ ਸੋ, ਔਰ ਵੱਡੀ ਉਮਰ ਚ ਪਹੁੰਚ ਕੇ ਵੀ ਉਸ ਵੇਲੇ ਜਦੋਂ ਮੈਂ ਤੁਹਾਨੂੰ ਕਾਨੂੰਨ ਔਰ ਹਕਮਤ ਸਿਖਾਈ, ਯਾਨੀ ਤੁਰਾਤ ਔਰ ਅੰਜੀਲ ਦੀ ਤਾਲੀਮ ਦਿੱਤੀ, ਔਰ ਉਸ ਵੇਲੇ ਜਦੋਂ ਤੁਸੀਂ ਮੇਰੇ ਹੁਕਮ ਨਾਲ ਪਰਿੰਦੇ ਦੀ ਇੱਕ ਸੂਰਤ ਮਿੱਟੀ ਨਾਲ ਬਣਾਉਂਦੇ ਸੋ, ਫਿਰ ਉਹਦੇ ਵਿੱਚ ਫੂਕ ਮਾਰਦੇ ਸੋ ਔਰ ਮੇਰੇ ਹੁਕਮ ਨਾਲ ਪੰਛੀ ਬਣ ਜਾਂਦਾ ਸੀ, ਔਰ ਮਾਦਰਜ਼ਾਦ ਅੰਨੇ ਤੇ ਕੋੜੀ ਨੂੰ ਮੇਰੇ ਹੁਕਮ ਨਾਲ ਚੰਗਾ ਭਲਾ ਕਰ ਦਿੰਦੇ ਸੋ, ਔਰ ਉਸ ਵੇਲੇ ਜਦੋਂ ਤੁਸੀਂ ਮੁਰਦਿਆਂ ਨੂੰ ਮੇਰੇ ਹੁਕਮ ਨਾਲ ਜ਼ਿੰਦਾ ਕਰਦੇ ਸੋ, ਔਰ ਉਸ ਵੇਲੇ ਜਦੋਂ ਮੈਂ ਬਨੀ ਇਸਰਾਈਲ ਦੇ ਹੱਥ ਤੁਹਾਡੇ ਤੋਂ ਰੋਕ ਦਿੱਤੇ, ਜਦੋਂ ਤੁਸੀਂ ਖੁੱਲੀ ਹੋਈ ਨਿਸ਼ਾਨੀਆਂ ਲੈ ਕੇ ਉਹਨਾਂ ਦੇ ਕੋਲ ਆਏ ਤੇ ਉਹਨਾਂ ਦੇ ਮੁਨਕਰਾਂ ਨੇ ਆਖਿਆ ਕਿ ਕੁਝ ਨਹੀਂ, ਇਹ ਤੇ ਖੁੱਲਾ ਜਾਦੂ ਹੈ। ਜਜ਼ਾਕ ਅੱਲਾ।